ਮੂਵੀਜ਼ 'ਚ ਹੁਣ ਤੱਕ ਤੁਸੀਂ ਕੰਮ ਕੀਤਾ ਔਰ ਸ਼ਾਇਦ ਮੇਰਾ ਖਿਆਲ ਤੁਹਾਨੂੰ ਕੰਮ ਮਿਲਿਆ ਤੁਹਾਡੇ ਬੇਟੇ ਦੀ ਵਜ੍ਹਾ ਤੋਂ, ਅਸੀਂ ਕਹਿ ਸਕਦੇ ਹਾਂ ਕੋਈ ਇਦਾਂ ਦੀ। ਹਾਂਜੀ ਕਹਿ ਸਕਦੇ ਹਾਂ, ਬੇਟੇ ਦੀ ਵਜ੍ਹਾ ਤੋਂ ਮੈਨੂੰ ਸੁਪਰ ਸਿੰਘ ਫਿਲਮ 'ਚ ਕੰਮ ਮਿਲਿਆ ਸੀਗਾ। ਫਿਰ ਇੱਕ ਹੋਰ ਫਿਲਮ ਲਾਟੂ ਆਈ ਸੀਗੀ, ਉਹਦੇ 'ਚ ਕੰਮ ਕੀਤਾ ਮੈਂ। ਕੁਝ ਕਾਫੀ ਸਾਰੀਆਂ ਸ਼ਾਰਟ ਮੂਵੀਜ਼, ਤਾਂ ਕੁਝ ਗਾਣਿਆਂ ਦੇ ਵਿੱਚ। ਹਾਂਜੀ ਕਿ ਮਿਹਰਬਾਨ ਤਾਂ ਮਤਲਬ ਗੋਡ ਗਿਫਟ ਹੀ ਹੈ ਜਿੱਦਾਂ ਉਹ, ਤੇ ਉਹਨੂੰ ਮੌਕਾ ਵੀ ਮਿਲਿਆ। ਹਾਲੀਵੁੱਡ ਮੂਵੀ ਕੀਤੀ ਸੀ ਇੱਕ, ਉਸਨੇ ਕੁਝ ਹਿੰਦੀ ਫਿਲਮਸ ਕੀਤੀਆਂ, ਕੁਝ ਫਿਲਮਾਂ ਐਜ਼ ਐਨ ਅਸਿਸਟੈਂਟ ਡਾਇਰੈਕਟਰ। ਤੇ ਜਿੱਦਾਂ ਮੈਂ ਦੱਸਿਆ ਸੀ ਕਿ ਉਹਦੇ ਫਾਦਰ ਰਾਈਟਰ ਨੇ, ਤੇ ਉਹਨਾਂ ਦੇ ਨਾਲ ਅਸਿਸਟੈਂਟ ਰਾਈਟਰ ਦੇ ਤੌਰ ਤੇ ਵੀ ਕੰਮ ਕਰਦਾ ਆ। ਦੇਖੋ ਇਹ ਪੂਰਾ ਸਾਊਥ ਏਸ਼ੀਆ ਹੈ, ਇਹਦੇ ਨੇ ਅਗਰ ਤਰੱਕੀ ਕਰਨੀ, ਯੂਰਪੀਅਨ ਕੰਟਰੀ ਜਿਹੜੇ ਕੱਲ੍ਹ ਦੇ ਦੁਸ਼ਮਣ ਸੀ ਅੱਜ ਉਹ ਇੱਕ ਦੂਸਰੇ ਦੇ ਦੋਸਤ ਬਣ ਗਏ। ਬਿਲਕੁਲ ਅਗਰ ਇੰਡੀਆ, ਇਹ ਪੂਰੇ ਸਾਊਥ ਏਸ਼ੀਆ ਜਿਹਦੇ 'ਚ ਭੂਟਾਨ ਹੈ, ਬੰਗਲਾਦੇਸ਼ ਹੈ, ਇੰਡੀਆ, ਸ੍ਰੀਲੰਕਾ, ਨੇਪਾਲ, ਪਾਕਿਸਤਾਨ ਹੈ। ਇੰਡੀਆ ਨੂੰ ਵੱਡੇ ਭਰਾ ਦਾ ਰੋਲ ਪਲੇ ਕਰਨਾ ਪਏਗਾ, ਉਹਨੂੰ ਲੀਡ ਕਰਨਾ ਪਏਗਾ ਔਰ ਬਾਕੀ 5-6 ਮੁਲਕ ਉਹਦੇ ਪਿੱਛੇ ਲੱਗਣਗੇ। ਲੇਕਿਨ ਉਹ ਸ਼ਾਇਦ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕੁਛ ਇੱਦਾਂ ਦੀਆਂ ਗੱਲਾਂ ਹੈ। ਅਸੀਂ ਤਾਂ ਦੁਆ ਹੀ ਕਰ ਸਕਦੇ ਹਾਂ ਆਪਣੇ ਤਾਈ, ਬਾਕੀ ਜਿਹੜੀ ਰਾਜਨੀਤੀ ਹੈ ਉਹ ਬਾਕੀ ਉਹਦੇ ਸੀਨੇ 'ਚ ਦਿਲ ਨਹੀਂ ਹੁੰਦਾ, ਲੇਕਿਨ ਅਸੀਂ ਕਹਿੰਦੇ ਹਾਂ ਕਿ ਉਹਦੇ ਸੀਨੇ 'ਚ ਦਿਲ ਜ਼ਰੂਰ ਹੈਗਾ, ਉਸ ਦਿਲ ਨੂੰ ਧੜਕਣਾ ਚਾਹੀਦਾ। ਹੱਦਾਂ ਸਰਹੱਦਾਂ ਖਤਮ ਹੋ ਜਾਣ ਕਿਸੇ ਤਰੀਕੇ, ਤਾਂ ਅਸੀਂ ਇਹ ਵੀ ਸਾਡੇ ਭੈਣ ਭਰਾ ਵਾ, ਅਸੀਂ ਸਾਰੇ ਭੈਣ ਭਰਾ ਮਿਲ ਸਕੀਏ ਇੱਕ ਦੂਸਰੇ ਨੂੰ। ਘੱਟ ਤੋਂ ਘੱਟ ਪੰਜਾਬ ਵਾਲਾ ਏਰੀਆ ਤਾਂ ਚਲੋ ਇੱਥੇ ਕੁ ਤੱਕ ਹੋ ਜਾਏ, ਹੈ ਨਾ, ਅੱਗੋਂ ਫਿਰ ਹੋ ਜਾਏਗਾ ਹੌਲੀ ਹੌਲੀ ਜੇ ਕੁਝ ਹੋ ਸਕੇ। ਜਿਹੜੇ ਇੰਡੀਅਨ ਦੋਸਤ ਹੈ ਅਗਰ ਉਹ ਆਉਣਾ ਚਾਹਣ ਪਾਕਿਸਤਾਨ 'ਚ, ਤਾਂ ਉਹਨਾਂ ਨੂੰ 4 ਮੌਕੇ ਸਾਲ ਦੇ ਵਿੱਚ ਮਿਲਦੇ ਹੈ। ਇੱਕ ਜੱਥਾ ਅਪ੍ਰੈਲ ਦੇ ਮਹੀਨੇ ਵਿਸਾਖੀ ਲਈ ਆਉਂਦਾ, ਫਿਰ ਜੂਨ ਦੇ ਵਿੱਚ ਇੱਕ ਜੱਥਾ 5ਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ 'ਤੇ ਆਉਂਦਾ, ਫਿਰ ਇੱਕ ਜੱਥਾ ਜੂਨ ਦੇ ਮਹੀਨੇ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ 'ਤੇ, ਔਰ ਨਵੰਬਰ ਦੇ ਵਿੱਚ ਚੌਥਾ ਜੱਥਾ ਜਿਹੜਾ ਉਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਪ੍ਰਕਾਸ਼ ਪੁਰਬ 'ਤੇ ਆਉਂਦਾ। ਤਾਂ ਇੰਡੀਅਨ ਸੰਗਤ ਲਈ ਤਾਂ ਇਹ ਸਹੂਲਤ ਹੈ ਕਿ ਉਹ ਜਾ ਸਕਦੇ। ਇੰਡੀਆ ਔਰ ਪਾਕਿਸਤਾਨ ਦੇ ਦਰਮਿਆਨ ਇੱਕ ਟਰੀਟੀ ਹੈ ਕਿ ਇੰਡੀਆ ਵੀ ਪਾਬੰਦ ਹੈ ਪਾਕਿਸਤਾਨੀ ਲੋਕਾਂ ਨੂੰ ਵੀਜ਼ਾ ਦੇਣ ਲਈ। ਉਹ ਅਜਮੇਰ ਸ਼ਰੀਫ ਜਾਣ, ਉਹ ਕਲੀਅਰ ਸ਼ਰੀਫ ਜਾਣ, ਦਿੱਲੀ ਦੇ ਵਿੱਚ ਖਾਜਾ ਨਿਜ਼ਾਮੁਦੀਨ ਔਲੀਆ ਦੀ ਦਰਗਾਹ ਦੇ ਦਰਸ਼ਨਾਂ ਲਈ। ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇੰਡੀਆ ਉਹ ਵੀਜ਼ੇ ਜਿੱਦਾਂ ਦੇਣੇ ਚਾਹੀਦੇ ਉੱਦਾਂ ਵੀਜ਼ੇ ਨਹੀਂ ਦੇ ਰਿਹਾ। ਤਾਂ ਅਸੀਂ ਇਸ ਚੈਨਲ ਦੇ ਰਾਹੀਂ ਵੀ ਇਹ ਰਿਕੁਐਸਟ ਕਰਦੇ ਹਾਂ ਇੰਡੀਅਨ ਸਰਕਾਰ ਨੂੰ ਕਿ ਦੇਖੋ, ਜਿੱਦਾਂ ਅਸੀਂ ਖੁੱਲੀਆਂ ਬਾਹਾਂ ਨਾਲ ਧਾਗਲ ਵਕੜੀਆਂ ਪਾ ਕੇ ਉੱਧਰੋਂ ਆਉਣ ਵਾਲੇ ਲੋਕਾਂ ਨੂੰ ਮਿਲਦੇ ਹਾਂ, ਤਾਂ ਤੁਸੀਂ ਵੀ ਜ਼ਰਾ ਸਾਡੇ ਲਈ ਨਰਮੀ ਕਰੋ ਔਰ ਸਾਨੂੰ, ਅਸੀਂ ਕੋਈ ਦਹਿਸ਼ਤਗਰਦ ਨਹੀਂ ਹੈ, ਸਾਨੂੰ ਵੀਜ਼ੇ ਦਿਓ, ਇਹਦੇ ਨਾਲ ਪਿਆਰ ਮੁਹੱਬਤ ਵਧੇਗਾ। ਅਤ ਸੁੰਦਰ ਕੁਲੀਨ ਚਤੁਰ ਮੁਖ ਨਿਆਣੀ ਤਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮੈਂ ਮੁਨੀਰ ਹੁਸ਼ਿਆਰਪੁਰੀਆ। ਤੁਸੀਂ ਅਮੂਮਨ ਮੈਨੂੰ ਰੇਡੀਓ 'ਤੇ ਹੀ ਸੁਣਿਆ ਹੋਏਗਾ, ਬੈਕਗਰਾਊਂਡ 'ਤੇ ਹੀ ਮੇਰੀ ਆਵਾਜ਼ ਸੁਣੀ ਹੋਏਗੀ। ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਅੱਜ ਇੱਕ ਬੜਾ ਰਿਨਾਊਂਡ ਚੈਨਲ ਹੈ ਪਾਕਿਸਤਾਨ ਦਾ, ਇੱਕ ਪਿੰਡ ਪੰਜਾਬ ਦਾ, ਉਹਦਾ ਮਾਈਕ ਹੈ ਮੇਰੇ ਕੋਲ, ਔਰ ਮੈਂ ਅੱਜ ਗੱਲ ਕਰਨ ਜਾ ਰਿਹਾ ਮੇਰੀਆਂ ਸਕੀਆਂ ਭੈਣਾਂ ਤੋਂ ਵੱਧ ਹੈ, ਅੰਮ੍ਰਿਤਸਰ ਤੋਂ ਤਸ਼ਰੀਫ ਲੈ ਕੇ ਆਏ। ਮੈਂ ਥੋੜ੍ਹਾ ਜਿਹਾ ਬੈਕਗਰਾਊਂਡ ਦੱਸਦੇ ਹਾਂ ਕਿ ਇੱਕ ਜੱਥਾ ਆਇਆ ਹੋਇਆ ਜਿਹਨੂੰ ਸਾਕਾ ਪੰਜਾ ਸਾਹਿਬ ਦੀ 100 ਈਅਰ ਸੈਲੀਬ੍ਰੇਸ਼ਨ ਦੇ ਮੌਕੇ 'ਤੇ ਉਹ ਜੱਥਾ ਇੱਥੇ ਆਇਆ ਹੋਇਆ। 1922 ਦੇ ਵਿੱਚ ਇੱਕ ਘਟਨਾ ਵਾਪਰੀ ਸੀ, ਤਾਂ ਉਹਦੀ ਸੈਲੀਬ੍ਰੇਸ਼ਨ ਹੈ। ਤਾਂ ਉਹ ਇੱਕ ਬੜਾ ਜਿਹਨੂੰ ਕਹਿ ਲਓ ਕਿ ਸਪੈਸ਼ਲ ਜੱਥਾ, ਉਹਦੇ ਨਾਲ ਇਹ ਤਸ਼ਰੀਫ ਲੈ ਕੇ ਆਏ। ਮੈਂ ਇਹਨਾਂ ਨਾਲ ਗੱਲਬਾਤ ਕਰਾਂਗਾ। ਥੋੜ੍ਹਾ ਜਿਹਾ ਮੈਂ ਦੱਸ ਦਿੰਦਾ ਕਿ ਬਾਈ ਪ੍ਰੋਫੈਸ਼ਨ ਸ਼ੀ ਇਜ਼ ਟੀਚਰ, ਲੇਕਿਨ ਇਹਨਾਂ ਨੂੰ ਮੌਕਾ ਮਿਲਿਆ ਕੁਛ ਜਿਹੜੀਆਂ ਸਾਡੀ ਪੰਜਾਬੀ ਫਿਲਮਸ ਹੈ ਉਹਨਾਂ ਦੇ ਵਿੱਚ ਵੀ ਕੰਮ ਕਰਨ ਦਾ। ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੇ ਕੁਐਸਚਨ ਘੱਟ ਹੋਣ, ਤਾਂ ਆਪਾਂ ਇਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਗੱਲ ਕਰ ਲਈਏ ਇੱਕ ਸ਼ਾਰਟ ਟਾਈਮ ਦੇ ਵਿੱਚ। ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਸਥਾਨ ਤੋਂ ਬਾਕੀ ਜਿਹੜੇ ਗੁਰਦੁਆਰੇ ਹੈ ਉਹਨਾਂ ਦੇ ਦਰਸ਼ਨਾਂ ਲਈ ਵੀ ਜਾਣਾ। ਜੀ ਪਲੀਜ਼ ਤੁਸੀਂ ਜ਼ਰਾ ਕੁਛ ਆਪਣੇ ਬਾਰੇ ਦੱਸੋ ਪਹਿਲੇ, ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ, ਜਨਮ ਕਿੱਥੇ ਹੋਇਆ, ਆਪਣੇ ਬੱਚਿਆਂ ਦੇ ਬਾਰੇ 'ਚ, ਮਿਹਰਬਾਨ ਮੰਨਤ ਬੇਟੀ ਦੇ ਬਾਰੇ ਜ਼ਰਾ ਆਪਣੇ ਬਾਰੇ 'ਚ ਗੱਲ ਕਰੋ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ। ਮੇਰਾ ਨਾਮ ਜਤਿੰਦਰ ਕੌਰ ਹੈ, ਮੈਂ ਅੰਮ੍ਰਿਤਸਰ ਤੋਂ, ਅਤੇ ਮੇਰੇ 2 ਬੱਚੇ ਨੇ। ਮੇਰਾ ਬੇਟਾ ਮਿਹਰਬਾਨ, ਉਹ ਵੀ ਫਿਲਮਾਂ 'ਚ ਐਕਟ ਕਰਦਾ ਹੈ, ਬੇਟੀ ਨੂੰ ਪੇਂਟਿੰਗ ਵਗੈਰਾ ਦਾ ਸ਼ੌਂਕ ਆ ਜੀ। ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਇਹ ਆਰਟ ਔਰ ਕਲਚਰ ਦੇ ਨਾਲ ਜੁੜੇ ਹੋਏ, ਇਹਨਾਂ ਦਾ ਬੇਟਾ, ਉਹਨੂੰ ਮੌਕਾ ਮਿਲਿਆ, ਇੰਡੀਅਨ ਪੰਜਾਬੀ ਫਿਲਮ ਇੰਡਸਟਰੀ ਦੇ ਟੌਪ ਸਟਾਰ ਨੇ ਦਿਲਜੀਤ ਦੋਸਾਂਝ ਜੀ,
ਉਹਨਾਂ ਦੇ ਨਾਲ ਇਹਨਾਂ ਦੇ ਬੇਟੇ ਮਿਹਰਬਾਨ ਸਿੰਘ ਜੀ ਨੇ ਇੱਕ ਮੂਵੀ ਕੀਤੀ, ਤਾਂ ਫਿਰ ਇਹਨਾਂ ਨੂੰ ਵੀ ਮੌਕਾ ਮਿਲਿਆ, ਜ਼ਰਾ ਉਹਦੇ ਬਾਰੇ 'ਚ ਗੱਲ ਕਰਨਾ ਪਲੀਜ਼। ਹਾਂਜੀ, ਬੇਟੇ ਨੂੰ ਮਤਲਬ ਜਿਸ ਤਰ੍ਹਾਂ ਮੈਂ ਦੱਸ ਰਹੀ ਸੀ ਕਿ ਹਸਬੈਂਡ ਰਾਈਟਰ ਨੇ, ਤਾਂ ਹਸਬੈਂਡ ਦਾ ਨਾਮ ਤੁਹਾਡਾ? ਮੇਰੇ ਹਸਬੈਂਡ ਸੁਰਮੀਤ ਮਾਵੀ, ਹਾਂਜੀ, ਉਹ ਵੀ ਰਿਨੋਨਡ ਰਾਈਟਰ ਨੇ, ਕਾਫੀ ਸਾਰੀਆਂ ਮੂਵੀਜ਼ ਉਹਨਾਂ ਨੇ ਲਿਖੀਆਂ। ਤੇ ਇਸੇ ਤਰ੍ਹਾਂ ਇੱਕ ਮਤਲਬ ਮੌਕਾ ਮਿਲਿਆ ਬੇਟੇ ਨੂੰ, ਆਡੀਸ਼ਨ ਲਈ ਲੈ ਕੇ ਗਏ। ਉਹ ਇੱਕ ਬੜੀ ਅੱਛੀ ਫਿਲਮ, ਸਕਸੈਸਫੁਲ ਫਿਲਮ ਸੀਗੀ ਸੁਪਰ ਸਿੰਘ। ਉਹਦੇ ਵਿੱਚ ਜਦੋਂ ਉਹਨੇ ਆਡੀਸ਼ਨ ਦਿੱਤਾ ਤਾਂ ਉਹਨੇ ਉਹ ਆਡੀਸ਼ਨ ਕਲੀਅਰ ਕਰਕੇ ਫਿਰ ਉਹਨੂੰ ਦਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਹਦੀ ਸਾਰੀ ਸ਼ੂਟਿੰਗ ਕੈਨੇਡਾ ਵਿੱਚ ਹੋਈ। ਤੇ ਉਹਦੇ ਨਾਲ ਮੈਨੂੰ ਵੀ ਜਾਣਾ ਪਿਆ, ਫਿਰ ਮੇਰਾ ਵੀ ਇੱਕ ਛੋਟਾ ਜਿਹਾ ਰੋਲ ਉਹਦੇ ਵਿੱਚ ਸੀਗਾ। ਤੇ ਇਸ ਤਰ੍ਹਾਂ ਮੇਰਾ ਜਿਹੜਾ ਸਫ਼ਰ ਉਹ ਲਗਾਤਾਰ ਜੁੜਿਆ ਹੋਇਆ ਵਾ। ਹੁਣ ਵੀ ਮੈਂ ਰੇਡੀਓ ਤੇ ਟੀਵੀ ਤੇ ਅਕਸਰ ਕੰਮ ਕਰਦੀ ਰਹਿੰਦੀ ਹਾਂ, ਰੇਡੀਓ ਪਲੇ ਰਿਕਾਰਡਿੰਗ ਜਾਂ ਥੀਏਟਰ ਵੀ ਲਗਾਤਾਰ ਮੈਂ ਕਰ ਰਹੀ ਹਾਂ ਅੰਮ੍ਰਿਤਸਰ 'ਚ। ਮੈਂ ਥੋੜ੍ਹਾ ਜਿੰਨਾ ਇਹ ਚਾਹਾਂਗਾ, ਇਹ ਤੁਹਾਡੀ ਪਹਿਲੀ ਵਿਜ਼ਿਟ ਹੈ, ਕਿ ਤੁਹਾਨੂੰ ਇੱਥੇ ਕਿੱਦਾਂ ਦਾ ਲੱਗਾ, ਔਰ ਉੱਥੇ ਪਾਕਿਸਤਾਨ ਆਉਣ ਤੋਂ ਪਹਿਲੇ ਤੁਹਾਡੇ ਕੀ ਫੀਲਿੰਗਸ ਔਰ ਤਾਸੁਰਾਤ ਸੀ? ਹੁਣ ਕੱਲ੍ਹ ਦੇ ਤੁਸੀਂ ਆਏ ਹੋਏ, ਤਾਂ ਹੁਣ ਕਿੱਦਾਂ ਦਾ ਫੀਲ ਹੋ ਰਿਹਾ? ਗੁਰਦੁਆਰਾ ਜਨਮ ਸਥਾਨ ਮੱਥਾ ਟੇਕ ਲਿਆ ਤੁਸੀਂ, ਹੁਣ ਬਾਕੀ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਲਈ ਜਾਣਾ, ਤਾਂ ਜ਼ਰਾ ਇਹਦੇ ਬਾਰੇ 'ਚ ਖਾਸ ਤੌਰ 'ਤੇ ਗੱਲ ਕਰਨਾ। ਹਾਂਜੀ, ਜਦੋਂ ਪਾਸਪੋਰਟ ਵੀਜ਼ਾ ਲੱਗਣ ਲਈ ਗਿਆ ਸੀ, ਉਦੋਂ ਤੋਂ ਹੀ ਇੱਕ ਐਕਸਾਈਟਮੈਂਟ ਸੀਗੀ ਕਿ ਮੌਕਾ ਮਿਲੇ ਤਾਂ ਜ਼ਰੂਰ ਜਾਈਏ। ਤੇ ਇੱਥੇ ਆ ਕੇ ਨਨਕਾਣਾ ਸਾਹਿਬ ਮੱਥਾ ਟੇਕ ਕੇ ਬਹੁਤ ਆਪਣੇ ਆਪ ਨੂੰ ਸੁਭਾਗਾਂ ਭਰਿਆ ਸਮਝ ਰਹੀ ਹਾਂ ਮੈਂ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ, ਸਾਡੇ ਬਾਬਾ ਜੀ ਦੇ ਜਨਮ ਸਥਾਨ 'ਤੇ ਮੱਥਾ ਟੇਕਣ ਦਾ, ਆਲੇ ਦੁਆਲੇ ਹੋਰ ਗੁਰਦੁਆਰੇ ਦੇਖਣ ਦਾ ਮੌਕਾ ਮਿਲਿਆ। ਬਹੁਤ ਕਿਸਮਤ ਵਾਲਾ, ਭਾਗਾਂ ਵਾਲਾ ਸਮਝ ਰਹੀ ਹਾਂ ਮੈਂ ਆਪਣੇ ਆਪ ਨੂੰ। ਤੇ ਇੱਥੇ ਮਤਲਬ ਬਿਲਕੁਲ ਆਪਣਾ ਇੰਝ ਲੱਗ ਰਿਹਾ ਕਿ ਜਿਵੇਂ ਉੱਥੇ ਸੋਚੀਦਾ ਸੀਗਾ ਕਿ ਵੀ ਇੱਕ ਸਾਡੇ ਤੋਂ ਵਿਛੜੇ ਹੋਏ ਜਿਹੜੇ ਆ ਸਾਡੇ ਪੁਰਾਣੇ ਹਨਾ ਬਜ਼ੁਰਗਾਂ ਦੇ ਸਾਰੇ, ਉਹ ਵੀ ਬੜਾ ਐਕਸਾਈਟਮੈਂਟ ਸੀਗੀ ਉਹਨਾਂ ਸਾਰਿਆਂ ਨੂੰ, ਉਹ ਗਲੀਆਂ ਦੇਖਣ ਦੀ, ਉਹ ਲੋਕਾਂ ਨੂੰ ਮਿਲਣ ਦੀ। ਤੇ ਬਹੁਤ ਅੱਛਾ ਲੱਗਿਆ, ਇੰਨੇ ਅੱਛੇ ਲੋਕ ਨੇ ਇੱਥੋਂ ਦੇ, ਬਹੁਤ ਵਧੀਆ ਲੱਗਿਆ। ਹੁਣ ਮੈਂ ਜਦੋਂ ਚੱਲ ਕੇ ਆ ਰਹੀ ਸੀ ਤਾਂ ਉਹ ਗਲੀਆਂ ਸੇਮ ਲੱਗ ਰਿਹਾ ਸੀ, ਐਂ ਲੱਗ ਨਹੀਂ ਰਿਹਾ ਸੀ ਕਿ ਮੈਂ ਮਤਲਬ ਕੁਛ ਆਪਣਾ, ਇਹ ਆਪਣੇ ਵਾਂਗ ਹੀ ਜਿਹੜਾ ਉਹ ਫੀਲ ਹੋ ਰਿਹਾ ਸੀ। ਬਹੁਤ ਵਧੀਆ ਲੱਗ ਰਿਹਾ, ਕੁਛ ਉੱਪਰਾ ਨਹੀਂ ਲੱਗਿਆ ਮੈਨੂੰ ਇੱਥੇ ਆਣ ਕੇ। ਹਾਲਾਂਕਿ ਮਤਲਬ ਕਿੰਨੀ ਦੇਰ ਹੋ ਗਈ ਪਾਰਟੀਸ਼ਨ ਨੂੰ, ਪਰ ਫਿਰ ਵੀ ਉਹੀ ਜਿੱਦਾਂ ਲੋਕਾਂ ਨਾਲ ਮੇਲ ਮਿਲਾਪ ਤੇ ਬਹੁਤ ਦਿਲੋਂ ਜਿਹੜਾ ਵਾ ਲੋਕ ਇੱਕ ਦੂਸਰੇ ਨੂੰ ਪਿਆਰ ਮੁਹੱਬਤ ਨਾਲ ਰਹਿੰਦੇ ਨੇ, ਪਿਆਰ ਕਰਦੇ ਨੇ। ਜੀ ਬਿਲਕੁਲ ਇੱਦਾਂ ਹੀ ਹੈ। ਤੁਹਾਡੇ ਤੋਂ ਪਹਿਲੇ ਹਰਜੋਤ ਸ਼ਾਹ ਸਿੰਘ ਜੀ ਨਾਲ ਗੱਲ ਹੋਈ, ਹੁਸ਼ਿਆਰਪੁਰ ਤੋਂ ਆਈ ਮੈਮ ਜਿਹੜੇ ਨੇ ਜਤਿੰਦਰ ਨਾਰੰਗ ਜੀ, ਤੁਹਾਡੇ ਹਮਨਾਮ, ਉਹਨਾਂ ਨਾਲ ਵੀ ਗੱਲ ਹੋਈ। ਉਹਨਾਂ ਦਾ ਕਿਤੇ ਨਾ ਕਿਤੇ ਪਿਛੋਕੜ ਜਿਹੜਾ ਸੀ, ਜਿਹੜਾ ਅੱਜ ਦਾ ਪਾਕਿਸਤਾਨ ਹੈ, ਇਹਦੇ ਵਿੱਚ ਤੁਹਾਡੇ ਵੀ ਕੋਈ ਨਾਨਕਾ ਦਾਦਕਾ ਫੈਮਿਲੀ ਵੱਲੋਂ ਕੋਈ ਇਦਾਂ ਦੇ ਸੰਬੰਧ ਹੈ ਸੀ ਪਹਿਲੇ? ਹਾਂਜੀ, ਮੇਰੇ ਮਦਰ ਦੱਸਦੇ ਹੁੰਦੇ ਆ ਕਿ ਉਹ ਜਿਹੜੇ ਉਹਨਾਂ ਦੇ ਦਾਦਾ ਜੀ ਸੀਗੇ, ਉਹਨਾਂ ਦਾ ਪਿਛੋਕੜ ਜੁੜਿਆ ਹੋਇਆ ਸੀ। ਮੈਨੂੰ ਬਹੁਤ ਜ਼ਿਆਦਾ ਤੇ ਨਹੀਂ ਪਤਾ ਹੈਗਾ, ਪਰ ਉਹ ਕਿਤੇ ਨਾ ਕਿਤੇ ਮਤਲਬ ਜਿਹੜੀ ਤਾਰ ਜੁੜੀ ਹੋਈ ਆ ਕੁਛ ਨਾ ਕੁਛ, ਤਾਂ ਜਿਹੜਾ ਸਬੱਬ ਵੀ ਬਣ ਗਿਆ ਇੱਥੇ ਆਉਣ ਦਾ, ਤੇ ਬਹੁਤ ਵਧੀਆ ਵੀ ਲੱਗਿਆ ਇੱਥੇ ਆ ਕੇ। ਜੋ ਆਮ ਤੌਰ ਤੇ ਇੱਕ ਤਾਸੁਰ ਬਣਿਆ ਹੋਇਆ ਇੱਥੇ, ਉਹ ਜਿੱਦਾਂ ਮੈਮ ਹੁਣੀ ਤਾਂ ਬਹੁਤ ਘਬਰਾਏ ਹੋਏ ਸੀ, ਈਵਨ ਕਿ ਉਹਨਾਂ ਦੀ ਫੈਮਿਲੀ ਨਹੀਂ ਸੀ ਆਉਣ ਦੇ ਰਹੀ। ਇੱਕ ਇੰਟਰਵਿਊ ਹੋਇਆ ਇੱਥੇ ਹੁਸ਼ਿਆਰਪੁਰ ਤੋਂ ਆਏ, ਤਾਂ ਤੁਹਾਨੂੰ ਤਾਂ ਮੇਰੇ ਖਿਆਲ ਇੱਦਾਂ ਦਾ ਨਹੀਂ ਹੈ, ਕਿਉਂਕਿ ਤੁਸੀਂ ਮੀਡੀਆ ਨਾਲ ਜੁੜੇ ਹੋਏ, ਤੁਹਾਡਾ ਇੰਟਰੈਕਸ਼ਨ ਸੀ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਕੋਈ ਮਨ ਦੇ ਵਿੱਚ ਇੱਦਾਂ ਦੀ ਗੱਲ ਹੈ ਸੀ ਕਿ ਜਿਹੜੀ ਹੁਣ ਆ ਕੇ ਕਲੀਅਰ ਹੋ ਗਈ, ਔਰ ਤੁਸੀਂ ਚਾਹੋਗੇ ਕਿ ਜਿੱਦਾਂ ਬਹੁਤ ਸਾਰੇ ਲੋਕ, ਜਿੱਦਾਂ ਸ਼ਾਹ ਸਿੰਘ ਜੀ ਹੈ, ਹਰ ਸਾਲ 2 ਵਾਰੀ ਜਾਂ 3 ਵਾਰੀ ਆਉਂਦੇ, ਤਾਂ ਮੁੜ ਕੇ ਵੀ ਯਕੀਨਨ? ਬਿਲਕੁਲ ਬਿਲਕੁਲ, ਮੇਰਾ ਮਨ ਮਤਲਬ ਵੀਜ਼ਾ ਬਹੁਤ ਘੱਟ ਦਿਨਾਂ ਦਾ ਮਿਲਿਆ ਸੀਗਾ ਕਿ 15 ਦਿਨ ਦਾ ਵੀਜ਼ਾ ਮਿਲੂਗਾ, ਪਰ ਸਿਰਫ ਥੋੜੇ ਦਿਨਾਂ ਦਾ ਵੀਜ਼ਾ ਮਿਲਿਆ। ਤੇ ਹੁਣ ਮੈਨੂੰ ਲੱਗ ਰਿਹਾ, ਕਿਉਂਕਿ ਹੁਣੇ ਸਰਨਾ ਸਾਹਿਬ ਦੱਸ ਰਹੇ ਸੀਗੇ ਕਿ ਕੋਸ਼ਿਸ਼ ਹੈ ਕਿ ਇੱਕ ਅੱਧਾ ਦਿਨ ਵੱਧ ਜਾਏ ਜੇ ਤਾਂ ਬਹੁਤ ਚੰਗਾ ਹੋਏਗਾ। ਤੇ ਮੈਨੂੰ ਲੱਗਦਾ ਕਿ ਮੈਂ ਜਾਣਦਿਆਂ ਹੀ ਇੱਕ ਵਾਰੀ ਫੇਰ ਮਤਲਬ ਕੁਛ ਇਦਾਂ ਦਾ ਸਬੱਬ ਬਣੇ ਤੇ ਮੈਂ ਦੁਬਾਰਾ ਜਾ ਕੇ ਥੋੜੇ ਦਿਨਾਂ ਬਾਅਦ ਫਿਰ ਦੁਬਾਰਾ ਆ ਜਾਵਾਂ ਇੱਥੇ, ਤੇ ਫਿਰ ਮਤਲਬ ਹੋਰ ਅੱਛੇ ਲੋਕਾਂ ਨਾਲ ਮੁਲਾਕਾਤ ਹੋਵੇ। ਤੇ ਜੀ ਮੈਂ ਇਸ ਚੈਨਲ ਦੇ ਰਾਹੀਂ ਮੈਂ ਆਪਣੇ ਰੇਡੀਓ ਸ਼ੋਅ 'ਚ ਤਾਂ ਅਕਸਰ ਜ਼ਿਕਰ ਕਰਦਾ ਰਹਿੰਦਾ ਕਿ ਜਿਹੜੇ ਇੰਡੀਅਨ ਦੋਸਤ ਹੈ, ਅਗਰ ਉਹ ਆਉਣਾ ਚਾਹਣ ਪਾਕਿਸਤਾਨ 'ਚ, ਤਾਂ ਉਹਨਾਂ ਨੂੰ 4 ਮੌਕੇ ਸਾਲ ਦੇ ਵਿੱਚ ਮਿਲਦੇ ਆ। ਇੱਕ ਜੱਥਾ ਅਪ੍ਰੈਲ ਦੇ ਮਹੀਨੇ ਵਿਸਾਖੀ ਲਈ ਆਉਂਦਾ, ਫਿਰ ਜੂਨ ਦੇ ਵਿੱਚ ਇੱਕ ਜੱਥਾ 5ਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ 'ਤੇ ਆਉਂਦਾ, ਫਿਰ ਇੱਕ ਜੱਥਾ ਜੂਨ ਦੇ ਮਹੀਨੇ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ 'ਤੇ, ਔਰ ਨਵੰਬਰ ਦੇ ਵਿੱਚ ਚੌਥਾ ਜੱਥਾ ਜਿਹੜਾ ਉਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਪ੍ਰਕਾਸ਼ ਪੁਰਬ 'ਤੇ ਆਉਂਦਾ। ਤਾਂ ਇੰਡੀਅਨ ਸੰਗਤ ਲਈ ਤਾਂ ਇਹ ਸਹੂਲਤ ਹੈ ਕਿ ਉਹ ਜਾ ਸਕਦੇ। ਇੰਡੀਆ ਔਰ ਪਾਕਿਸਤਾਨ ਦੇ ਦਰਮਿਆਨ ਇੱਕ ਟ੍ਰੀਟੀ ਹੈ ਕਿ ਇੰਡੀਆ ਵੀ ਪਾਬੰਦ ਹੈ ਪਾਕਿਸਤਾਨੀ ਲੋਕਾਂ ਨੂੰ ਵੀਜ਼ਾ ਦੇਣ ਲਈ,
ਉਹ ਅਜਮੇਰ ਸ਼ਰੀਫ ਜਾਣ, ਉਹ ਕਲੀਅਰ ਸ਼ਰੀਫ ਜਾਣ, ਦਿੱਲੀ ਦੇ ਵਿੱਚ ਖਾਜਾ ਨਿਜ਼ਾਮੁਦੀਨ ਔਲੀਆ ਦੀ ਦਰਗਾਹ ਦੇ ਦਰਸ਼ਨਾਂ ਲਈ। ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇੰਡੀਆ ਉਹ ਵੀਜ਼ੇ ਜਿੱਦਾਂ ਦੇਣੇ ਚਾਹੀਦੇ ਉੱਦਾਂ ਵੀਜ਼ੇ ਨਹੀਂ ਦੇ ਰਿਹਾ। ਤਾਂ ਅਸੀਂ ਇਸ ਚੈਨਲ ਦੇ ਰਾਹੀਂ ਵੀ ਇਹ ਰਿਕੁਐਸਟ ਕਰਦੇ ਹਾਂ ਇੰਡੀਅਨ ਸਰਕਾਰ ਨੂੰ ਕਿ ਦੇਖੋ, ਜਿੱਦਾਂ ਅਸੀਂ ਖੁੱਲੀਆਂ ਬਾਹਾਂ ਨਾਲ ਧਾਗਲ ਵਕੜੀਆਂ ਪਾ ਕੇ ਉਧਰੋਂ ਆਉਣ ਵਾਲੇ ਲੋਕਾਂ ਨੂੰ ਮਿਲਦੇ ਹਾਂ, ਤਾਂ ਤੁਸੀਂ ਵੀ ਜ਼ਰਾ ਸਾਡੇ ਲਈ ਨਰਮੀ ਕਰੋ। ਔਰ ਸਾਨੂੰ, ਅਸੀਂ ਕੋਈ ਦਹਿਸ਼ਤਗਰਦ ਨਹੀਂ ਹੈ, ਸਾਨੂੰ ਵੀਜ਼ੇ ਦਿਓ, ਇਹਦੇ ਨਾਲ ਪਿਆਰ ਮੁਹੱਬਤ ਵਧੇਗਾ। ਤਾਂ ਇਹਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਆਪਸੀ ਜਿਹੜੇ ਹੈ ਪੀਪਲ ਟੂ ਪੀਪਲ ਕੰਟੈਕਟ ਨਾਲ ਹੀ, ਇਹ ਦੇਖੋ, ਇਹ ਪੂਰਾ ਸਾਊਥ ਏਸ਼ੀਆ ਹੈ, ਇਹਦੇ ਨੇ ਅਗਰ ਤਰੱਕੀ ਕਰਨੀ, ਯੂਰਪੀਅਨ ਕੰਟਰੀ ਜਿਹੜੇ ਕੱਲ੍ਹ ਦੇ ਦੁਸ਼ਮਣ ਸੀ ਅੱਜ ਉਹ ਇੱਕ ਦੂਸਰੇ ਦੇ ਦੋਸਤ ਬਣ ਗਏ। ਬਿਲਕੁਲ, ਅਗਰ ਇੰਡੀਆ, ਇਹ ਪੂਰੇ ਸਾਊਥ ਏਸ਼ੀਆ ਜਿਹਦੇ 'ਚ ਭੂਟਾਨ ਹੈ, ਬੰਗਲਾਦੇਸ਼ ਹੈ, ਇੰਡੀਆ, ਸ੍ਰੀਲੰਕਾ, ਨੇਪਾਲ, ਪਾਕਿਸਤਾਨ ਹੈ, ਇੰਡੀਆ ਨੂੰ ਵੱਡੇ ਭਰਾ ਦਾ ਰੋਲ ਪਲੇ ਕਰਨਾ ਪਏਗਾ, ਉਹਨੂੰ ਲੀਡ ਕਰਨਾ ਪਏਗਾ ਔਰ ਬਾਕੀ 5-6 ਮੁਲਕ ਉਹਦੇ ਪਿੱਛੇ ਲੱਗਣਗੇ। ਲੇਕਿਨ ਉਹ ਸ਼ਾਇਦ, ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕੁਛ ਇੱਦਾਂ ਦੀਆਂ ਗੱਲਾਂ ਹੈ, ਅਸੀਂ ਤਾਂ ਦੁਆ ਹੀ ਕਰ ਸਕਦੇ ਹਾਂ ਆਪਣੇ ਤਾਈ। ਬਾਕੀ ਜਿਹੜੀ ਰਾਜਨੀਤੀ ਹੈ ਉਹ ਬਾਕੀ ਉਹਦੇ ਸੀਨੇ 'ਚ ਦਿਲ ਨਹੀਂ ਹੁੰਦਾ, ਲੇਕਿਨ ਅਸੀਂ ਕਹਿੰਦੇ ਹਾਂ ਕਿ ਉਹਦੇ ਸੀਨੇ 'ਚ ਦਿਲ ਜ਼ਰੂਰ ਹੈਗਾ। ਉਸ ਦਿਲ ਨੂੰ ਧੜਕਣਾ ਚਾਹੀਦਾ ਔਰ ਦੋਨਾਂ ਪੰਜਾਬਾਂ ਦੇ ਲੋਕਾਂ ਲਈ ਇਹ ਹੋਣਾ ਚਾਹੀਦਾ। ਤੁਸੀਂ ਕੋਈ ਹੋਰ ਗੱਲ ਕਰਨਾ ਚਾਹੋ ਜੋ ਮੈਂ ਨਹੀਂ ਪੁੱਛ ਸਕਿਆ ਜਾਂ ਇਸ ਚੈਨਲ ਨਹੀਂ ਪੁੱਛ ਸਕਿਆ, ਕੋਈ ਵੀ ਗੱਲ ਜੋ ਤੁਹਾਡੇ ਮਨ 'ਚ ਹੈ? ਮੇਰੇ ਮਨ 'ਚ ਵੀ ਹੁਣ ਇਹੀ ਆ ਰਿਹਾ ਸੀਗਾ ਕਿ ਇਹ ਮਤਲਬ ਹੱਦਾਂ ਸਰਹੱਦਾਂ ਖਤਮ ਹੋ ਜਾਣ ਕਿਸੇ ਤਰੀਕੇ। ਤਾਂ ਅਸੀਂ ਇਹ ਵੀ ਸਾਡੇ ਭੈਣ ਭਰਾ ਵਾ, ਅਸੀਂ ਸਾਰੇ ਭੈਣ ਭਰਾ ਮਿਲ ਸਕੀਏ ਇੱਕ ਦੂਸਰੇ ਨੂੰ। ਘੱਟ ਤੋਂ ਘੱਟ ਪੰਜਾਬ ਵਾਲਾ ਏਰੀਆ ਤਾਂ ਚਲੋ ਇੱਥੇ ਕੁ ਤੱਕ ਹੋ ਜਾਏ, ਹੈ ਨਾ, ਅੱਗੋਂ ਫਿਰ ਹੋ ਜਾਏਗਾ ਹੌਲੀ ਹੌਲੀ ਜੇ ਕੁਝ ਹੋ ਸਕੇ। ਤੇ ਉਹ ਸਰਕਾਰਾਂ ਨੂੰ ਗੁਜ਼ਾਰਿਸ਼ ਹੀ ਹੈ ਕਿ ਉਹ ਜੇ ਇਦਾਂ ਖਤਮ ਹੋ। ਦੇਖੋ, ਜਿੰਨਾ ਵੱਡਾ ਇਨੀਸ਼ੀਏਟਿਵ ਸਾਡੇ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਲਿਆ ਔਰ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਨੂੰ ਖੋਲ੍ਹਿਆ ਸੀ, ਅਗਰ ਇੰਨਾ ਹੀ ਰਿਸਪਾਂਸ ਉੱਧਰੋਂ ਆ ਜਾਂਦਾ ਤਾਂ ਸ਼ਾਇਦ ਇਹ ਜਿਹੜਾ ਫਾਸਲਾ ਸੀ ਇਹ ਬੜੀ ਛੇਤੀ ਘੱਟ ਹੋ ਜਾਣਾ ਸੀ। ਬਹਰਹਾਲ, ਹਰ ਰਾਤ ਦੀ ਇੱਕ ਸਵੇਰ ਜ਼ਰੂਰ ਹੁੰਦੀ ਹੈ ਔਰ ਅਸੀਂ ਬਿਲਕੁਲ ਬੜੇ ਪੁਰ ਉਮੀਦ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਪੀਪਲ ਟੂ ਪੀਪਲ ਕੰਟੈਕਟ ਜਿਹੜਾ, ਔਰ ਖ਼ਾਸ ਤੌਰ 'ਤੇ ਸਿੱਖ ਕਮਿਊਨਿਟੀ ਦਾ ਤਾਂ ਸਭ ਕੁਝ ਅਗਰ ਕਿਹਾ ਜਾਏ, ਇਹ ਪਾਕਿਸਤਾਨ ਦੇ ਵਿੱਚ ਹੈ, ਗੁਰਦੁਆਰਾ ਜਨਮ ਸਥਾਨ ਹੈ, ਦਰਬਾਰ ਸਾਹਿਬ ਹੈ, ਪੰਜਾ ਸਾਹਿਬ ਹੈ, ਰੋੜੀ ਸਾਹਿਬ ਜਾਂ ਸੱਚਾ ਸੌਦਾ, ਹੋਰ ਵੀ ਹਰ ਜਗ੍ਹਾ 'ਚ ਹਰ ਸ਼ਹਿਰ ਦੇ ਉੱਤੇ ਹੈ। ਤਾਂ ਯਕੀਨਨ ਅਸੀਂ ਕਵਾਂਗੇ ਔਰ ਅਸੀਂ ਕਹਿੰਦੇ ਹਾਂ ਕਿ ਅਸੀਂ ਖੁੱਲੀਆਂ ਬਾਹਾਂ ਨਾਲ ਤੁਹਾਨੂੰ ਵੈਲਕਮ ਕਰਨ ਲਈ ਹਰ ਵਕਤ ਤਿਆਰ ਹੁੰਦੇ ਹਾਂ। ਅਤੇ ਮੈਮ ਜੀ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਮੈਂ ਇਹ ਗੱਲ ਜ਼ਰੂਰ ਕਰਾਂਗਾ ਕਿ ਇਹ ਖੁਸ਼ਕਿਸਮਤ ਹੈ ਕਿ ਇਹਨਾਂ ਨੂੰ ਇੰਡੀਅਨ ਫਿਲਮ ਇੰਡਸਟਰੀ, ਉਹਦੇ ਬਾਰੇ 'ਚ ਜ਼ਰਾ ਆਪਣਾ ਪਲੀਜ਼ ਦੱਸੋ ਕਿ ਕਿੰਨੀ ਕੁ ਮੂਵੀਜ਼ 'ਚ ਹੁਣ ਤੱਕ ਤੁਸੀਂ ਕੰਮ ਕੀਤਾ ਔਰ ਸ਼ਾਇਦ ਮੇਰਾ ਖਿਆਲ ਤੁਹਾਨੂੰ ਕੰਮ ਮਿਲਿਆ ਤੁਹਾਡੇ ਬੇਟੇ ਦੀ ਵਜ੍ਹਾ ਤੋਂ, ਅਸੀਂ ਕਹਿ ਸਕਦੇ ਹਾਂ ਕੋਈ ਇਦਾਂ ਦੀ? ਹਾਂਜੀ, ਕਹਿ ਸਕਦੇ ਹਾਂ। ਬੇਟੇ ਦੀ ਵਜ੍ਹਾ ਤੋਂ ਮੈਨੂੰ ਸੁਪਰ ਸਿੰਘ ਫਿਲਮ 'ਚ ਕੰਮ ਮਿਲਿਆ ਸੀਗਾ। ਫਿਰ ਇੱਕ ਹੋਰ ਫਿਲਮ ਲਾਟੂ ਆਈ ਸੀਗੀ, ਉਹਦੇ 'ਚ ਕੰਮ ਕੀਤਾ ਮੈਂ। ਕੁਝ ਕਾਫੀ ਸਾਰੀਆਂ ਸ਼ਾਰਟ ਮੂਵੀਜ਼, ਤਾਂ ਕੁਝ ਗਾਣਿਆਂ ਦੇ ਵਿੱਚ। ਹਾਂਜੀ, ਯਾਨੀ ਕਿ ਜਿੱਦਾਂ ਇਹ ਦੱਸ ਰਹੇ ਕਿ ਸੁਪਰ ਸਿੰਘ ਦੇ ਵਿੱਚ, ਲਾਟੂ 'ਚ ਕੁਝ ਹੋਰ ਪ੍ਰੋਜੈਕਟ ਹੈ। ਮੇਰੀ ਇਹਨਾਂ ਨਾਲ ਜੁੜਤ ਕੋਈ ਅੱਜ ਦੀ ਨਹੀਂ ਹੈ, ਪਿਛਲੇ 10 ਸਾਲ ਤੋਂ ਅਸੀਂ ਜੁੜੇ ਹੋਏ, ਕਿਉਂਕਿ ਇਹਨਾਂ ਦਾ ਬੇਟਾ ਉਦੋਂ ਬਹੁਤ ਛੋਟਾ ਸੀ ਔਰ ਉਹਦਾ ਪਹਿਲਾ ਪ੍ਰੋਜੈਕਟ ਸੀ ਕਿ ਪ੍ਰੀਤ ਨਗਰ ਦੇ ਵਿੱਚ ਇੱਕ ਸਰਦਾਰ ਨਵਤੇਜ ਸਿੰਘ ਪ੍ਰੀਤ ਲੜੀ ਦੀ ਕਹਾਣੀ ਬਸ਼ੀਰਾ, ਜਿਹੜੀ ਕਿ ਪਾਰਟੀਸ਼ਨ ਦੇ ਉੱਤੇ ਹੀ ਬੇਸ ਸੀ, ਉਹ ਇੱਕ ਛੋਟੀ ਜਿਹੀ ਸ਼ਾਰਟ ਮੂਵੀ ਬਣੀ ਸੀ। ਤਾਂ ਮੈਨੂੰ ਵੀ ਸ਼ਾਇਦ ਕੰਮ ਕਰਨ ਦਾ ਉਹਦੇ 'ਚ ਮੌਕਾ ਮਿਲਦਾ, ਲੇਕਿਨ ਉਹ ਕੁਝ ਵੀਜ਼ੇ ਨਾ ਮਿਲ ਸਕੇ। ਤਾਂ ਇਹਨਾਂ ਦੇ ਬੇਟੇ ਦਾ ਕਰੈਕਟਰ ਬਹੁਤ ਕਮਾਲ ਸੀ, ਉਦੋਂ ਤਾਂ ਬਿਲਕੁਲ ਉਹ ਬੱਚਾ ਸੀ, ਲੇਕਿਨ ਇੰਨੀ ਨੈਚੁਰਲ ਉਹਦੀ ਸੀ ਐਕਟਿੰਗ ਕਿ ਫਿਰ ਬਾਅਦ 'ਚੋਂ ਵੀ ਕੁਦਰਤ ਨੇ ਉਹਨੂੰ ਮੌਕੇ ਦਿੱਤੇ ਔਰ ਇਹ ਸਾਰਾ ਕੁਝ ਹੋਇਆ। ਮਿਹਰਬਾਨ ਤਾਂ ਮਤਲਬ ਗੋਡ ਗਿਫਟ ਹੀ ਹੈ ਜਿੱਦਾਂ ਉਹ, ਤੇ ਉਹਨੂੰ ਮੌਕਾ ਵੀ ਮਿਲਿਆ। ਹਾਲੀਵੁੱਡ ਮੂਵੀ ਕੀਤੀ ਸੀ ਇੱਕ, ਉਸਨੇ ਕੁਝ ਹਿੰਦੀ ਫਿਲਮਸ ਕੀਤੀਆਂ, ਕੁਝ ਫਿਲਮਾਂ ਐਜ਼ ਐਨ ਅਸਿਸਟੈਂਟ ਡਾਇਰੈਕਟਰ। ਤੇ ਜਿੱਦਾਂ ਮੈਂ ਦੱਸਿਆ ਸੀ ਕਿ ਉਹਦੇ ਫਾਦਰ ਰਾਈਟਰ ਨੇ, ਤੇ ਉਹਨਾਂ ਦੇ ਨਾਲ ਅਸਿਸਟੈਂਟ ਰਾਈਟਰ ਦੇ ਤੌਰ ਤੇ ਵੀ ਕੰਮ ਕਰਦਾ ਆ। ਹਾਂਜੀ, ਇੱਕ ਨਿਡਰ ਫਿਲਮ ਆਉਣ ਵਾਲੀ ਹੈ ਉਹਦੀ ਹਿੰਦੀ ਵਿੱਚ। ਹਾਂਜੀ, ਉਹਦੇ 'ਚ ਉਹਨੇ ਅਸਿਸਟੈਂਟ ਡਾਇਰੈਕਟਰ ਵੀ ਹੈ ਤੇ ਨਾਲ ਉਹਨੇ ਐਕਟ ਵੀ ਕੀਤਾ। ਇੱਕ ਉਹਦੀ ਇੰਗਲਿਸ਼ ਫਿਲਮ ਦੇਵ ਪਟੇਲ ਦੀ ਫਿਲਮ ਸੀਗੀ, ਮੈਂ ਨਾਂ ਭੁੱਲ ਗਈ ਹਾਂ। ਚਲੋ ਕੋਈ ਗੱਲ। ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਨਾਸਰ ਕਸਾਣਾ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਇਹ ਇੱਜ਼ਤ ਬਖਸ਼ੀ ਕਿ ਆਪਣੇ ਚੈਨਲ ਦਾ ਮਾਈਕ ਦਿੱਤਾ। ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ, ਲਹਿੰਦਾ ਪੰਜਾਬ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਹੁਣ ਮੈਂ ਮੁਨੀਰ ਹੁਸ਼ਿਆਰਪੁਰੀਆ ਤੁਹਾਡੇ ਕੋਲ ਇਜਾਜ਼ਤ ਲੈਣਾ ਔਰ ਮੈਂ ਮਾਈਕ ਦੇ ਰਿਹਾ ਨਾਸਰ ਕਸਾਣਾ ਸਾਹਿਬ ਨੂੰ। ਮੈਂ ਆਪਣੀ ਤਰਫੋਂ ਔਰ ਪਾਕਿਸਤਾਨ ਦੀ ਕੌਮ ਦੀ ਤਰਫੋਂ ਪਹਿਲੇ ਤਾਂ ਤੁਹਾਨੂੰ ਖੁਸ਼ ਆਮਦੀਦ ਕਹਿਣਾ ਜੀ ਕਿ ਪਾਕਿਸਤਾਨ ਦੀ ਪਵਿੱਤਰ ਧਰਤੀ ਤੇ, ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਸੀਂ ਆਏ ਹੋ। ਗੱਲਾਂ ਬਾਤਾਂ ਤੇ ਭਾਈ ਮਨੀਰ ਸਾਹਿਬ ਨੇ ਬਹੁਤ ਸੋਹਣੀਆਂ ਤੁਹਾਡੇ ਨਾਲ ਕਰ ਲਈਆਂ, ਕੋਈ ਗੁੰਜਾਇਸ਼ ਨਹੀਂ ਹੈਗੀ ਸਵਾਲਾਂ ਦੀ। ਲੇਕਿਨ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਪਾਕਿਸਤਾਨ ਦੇ ਕੋਈ ਅਦਾਕਾਰ ਜਾਂ ਸਿੰਗਰ ਜਿਨ੍ਹਾਂ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਜਾਂ ਚੜ੍ਹਦੇ ਪੰਜਾਬ 'ਚ ਉਹਨਾਂ ਨੂੰ ਲੋਕ ਬਹੁਤ ਜਾਣਦੇ ਹੋਣ? ਹਾਂਜੀ, ਬਹੁਤ ਸਾਰੇ ਕਲਾਕਾਰ ਨੇ, ਪਸੰਦ ਕੀਤੇ ਜਾਂਦੇ ਨੇ ਸਾਡੇ ਪੰਜਾਬ ਦੇ ਵਿੱਚ। ਨੁਸਰਤ ਫਤਿਹ ਅਲੀ ਖਾਨ ਸਾਹਿਬ, ਇਫਤਕਾਰ ਠਾਕੁਰ ਸਾਹਿਬ, ਹਾਂਜੀ,
ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਸਾਡੇ ਆਏ ਹੋਏ ਮਹਿਮਾਨ ਜਿਹੜੇ ਜੀ ਸਾਡੇ ਨਾਲ ਸੀਗੇ ਜੀ। ਫਿਲਮਾਂ ਵਿੱਚ ਵੀ ਕੰਮ ਕੀਤਾ ਇਹਨਾਂ ਨੇ, ਇਹਨਾਂ ਦੇ ਬੇਟੇ ਨੇ ਵੀ ਫਿਲਮਾਂ 'ਚ ਕੰਮ ਕੀਤਾ, ਬਲਕਿ ਉਹ ਸਟਿਲ ਕਰ ਰਹੇ ਆ। ਆਉਣ ਵਾਲੇ ਦਿਨਾਂ 'ਚ ਇਨਸ਼ਾਅੱਲਾ ਜੀ ਬਹੁਤ ਅੱਛੀਆਂ ਵੀਡੀਓ ਔਰ ਬਹੁਤ ਨੇੜੇ ਕਰਨ ਵਾਲੀਆਂ ਵੀਡੀਓ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ। ਸਾਡੇ ਨਾਲ ਜੁੜੇ ਰਹੋ, ਸਾਡੇ ਚੈਨਲ ਨਾਲ ਜੁੜੇ ਰਹੋ ਜੀ। ਰੱਬ ਰਾਖਾ ਜੀ।